ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਤੇ ਕੁਲਵਿੰਦਰ ਸਿੰਘ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਪਿਛਲਾ ਪਰਿਵਾਰ ਫਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕੈਲੀਫੋਰਨੀਆ ਚ ਆਏ ਹੋਏ ਆ ਤੇ ਕੈਲੀਫੋਰਨੀਆ ਦਾ ਜਿਹੜਾ ਸਦਰਨ ਪਾਰਟ ਆ, ਸਦਰਨ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਫੰਡ ਰੇਜ਼ਿੰਗ ਕੀਤਾ ਹੈਗਾ। ਦਰਜਨ ਦੇ ਕਰੀਬ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਫੰਡ ਰੇਜ਼ਿੰਗ LA ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਹੋ ਚੁੱਕੇ ਹੈਗੇ ਆ। ਔਰੇਂਜ ਕਾਉਂਟੀ ਮੋਸਟਲੀ ਬਹੁਤ ਜ਼ਿਆਦਾ ਲੋਕ ਅਮੀਰ ਰਹਿੰਦੇ ਹੈਗੇ ਆ। ਇੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਇਹਨਾਂ ਤੋਂ ਬਿਨਾਂ ਪ੍ਰੈਜ਼ੀਡੈਂਟ ਜੋ ਬਾਈਡਨ, ਪ੍ਰੈਜ਼ੀਡੈਂਟ ਡੋਨਲਡ ਟਰੰਪ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ, JD ਪੈਂਸ, ਮਿਨੇਸੋਟਾ ਦਾ ਗਵਰਨਰ ਟਿਮ ਵੈਲਸ, ਫਸਟ ਲੇਡੀ ਜਿਲ ਬਾਈਡਨ ਤੇ ਸੈਕੰਡ ਜੈਂਟਲਮੈਨ ਡਗ ਐਮੋਫ, ਇਹ ਸਾਰੇ ਜਿਹੜੇ ਆ ਫੰਡ ਰੇਜ਼ਿੰਗ ਕਰ ਚੁੱਕੇ ਹੈਗੇ ਆ। ਸੋ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਉੱਥੇ ਆਏ ਹੋਏ ਸੀ ਤੇ ਸੋ ਫਾਰ ਕਹਿੰਦੇ ਭਈ ਕੈਲੀਫੋਰਨੀਆ ਨੇ $88 ਮਿਲੀਅਨ ਹੈਰਿਸ ਨੂੰ ਦਿੱਤਾ ਹੈ ਤੇ $32 ਮਿਲੀਅਨ ਟਰੰਪ ਉਹਨਾਂ ਦੀ ਕੈਂਪੇਨ ਨੂੰ ਦਿੱਤਾ ਹੈਗਾ। ਸੋ ਮੈਕਸੀਮਮ ਜਿਹੜਾ ਆ ਉਹ ਉਹਨਾਂ ਨੂੰ ਸਦਰਨ ਕੈਲੀਫੋਰਨੀਆ ਦੇ ਵਿੱਚੋਂ ਟਰੰਪ ਉਹਨਾਂ ਨੂੰ ਮਿਲਿਆ ਹੈਗਾ। ਤੇ ਇਸੇ ਤਰ੍ਹਾਂ ਇਹਦੇ ਨਾਲ ਜੁੜਦੀ ਖਬਰ ਜੇ ਦੱਸਦੇ ਜਾਈਏ, ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਇਹ ਕਿਹਾ ਆ ਕਿ ਜੇ ਉਸਨੇ ਆਪਣੀਆਂ ਪਾਣੀ ਦੀਆਂ ਪਾਲਿਸੀਆਂ ਜਿਹੜੀਆਂ ਉਹ ਨਾ ਬਦਲੀਆਂ ਤੇ ਜਿਹੜੀ ਜੇ ਮੈਂ ਪ੍ਰੈਜ਼ੀਡੈਂਟ ਬਣਦਾ ਆ ਤੇ ਜੋ ਫੈਡਰਲ ਏਡ ਅੱਗ ਬੁਝਾਉਣ ਦੇ ਲਈ ਦਿੱਤੀ ਜਾਂਦੀ ਆ ਟੋਟਲੀ ਬੰਦ ਕਰ ਦਿੱਤੀ ਜਾਊਗੀ। ਅੱਜ ਲਾਸ ਐਂਜਲਸ ਦੇ ਵਿੱਚ ਇੱਕ ਗੋਲਫ ਕਲੱਬ ਦੇ ਵਿੱਚ ਉਹ ਇਹ ਬਿਆਨ ਉਹਨਾਂ ਨੇ ਆਪਣੇ ਜਿਹੜੇ ਆ ਉਹ ਜਾਰੀ ਕੀਤੇ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਕੋਲ ਬਹੁਤ ਜ਼ਿਆਦਾ ਪਾਣੀ ਹੈਗਾ ਆ, ਪਰ ਜਿਹੜੇ ਕਿਸਾਨ ਆ ਉਹਨਾਂ ਨੂੰ ਪਾਣੀ ਯੂਜ਼ ਕਰਨ ਨਹੀਂ ਦਿੱਤਾ ਜਾਂਦਾ। ਇਹ ਆਪਾਂ ਨੂੰ ਪਤਾ ਹੀ ਆ ਵੀ ਰੂਲ ਜਿਹੜੇ ਨਹੀਂ ਇਦਾਂ ਦੇ ਬਣਾਏ ਹੋਏ ਹੈਗੇ ਆ ਮੱਛੀਆਂ ਨੂੰ ਲੈ ਕੇ। ਸੈਕਰਾਮੈਂਟੋ, ਸਨਮੈਕੀਨ ਡੈਲਟਾ ਜਿਹੜਾ ਜਿੱਥੋਂ ਪਾਣੀ ਇਹ ਆਉਂਦਾ ਹੈਗਾ ਬਹੁਤ ਸਾਰਾ, ਉਹ ਉਸ ਨੂੰ ਲਿਮਿਟ ਕਰ ਦਿੱਤਾ ਗਿਆ ਫੈਡਰਲ ਤੇ ਸਟੇਟ ਰੈਗੂਲੇਸ਼ਨਸ ਕਰਕੇ ਇੱਕ ਫਿਸ਼ ਨੂੰ ਸੇਵ ਕਰਨ ਦੇ ਲਈ, ਜਿਹਨੂੰ ਸਮੈਲਟ ਕਰਕੇ ਕਿਹਾ ਜਾਂਦਾ ਆ। ਕਹਿੰਦੇ ਵੀ ਇਹ ਐਂਡੇਂਜਰਡ ਸਪੀਸੀਜ਼ ਹੈਗੀ ਆ ਇੱਕ ਦਹਾਕੇ ਤੋਂ। ਇਹਨਾਂ ਦੀ ਲਾਈਫ ਵੀ ਬੜਾ ਜ਼ਿਆਦਾ ਨਹੀਂ ਹੁੰਦੀ ਸਮੈਲਟ ਦੀ, ਪਰ ਜੇ ਲੂਜ਼ ਕਰਦੇ ਹੈਗੇ ਆ ਤਾਂ ਇਹਦਾ ਰਿਫਲ ਇਫੈਕਟ ਈਕੋਸਿਸਟਮ ਦੇ ਉੱਤੇ ਪਊਗਾ। ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜਾ ਪਾਣੀ ਸਟੇਟ ਨੂੰ ਆ ਰਿਹਾ ਡੈਡ ਆ। ਉਹਨਾਂ ਨੇ ਨਿਊਸਮ ਨੂੰ ਇਹ ਨਿਊਜ਼ ਕਮ ਕਰਕੇ ਵੀ ਜਿਹੜਾ ਸ਼ਬਦ ਉਹਨਾਂ ਨੇ ਵਰਤਿਆ ਹੈਗਾ। ਕਹਿੰਦੇ ਵੀ ਗੈਬਨ ਨਿਊਸਮ ਨੂੰ ਉਹ ਪੇਪਰ ਸਾਈਨ ਕਰਨੇ ਪਊਗੇ ਵੀ ਹਾਂ ਮੈਂ ਕਿਸਾਨਾਂ ਨੂੰ ਹੋਰ ਪਾਣੀ ਦਊਂਗਾ, ਤਾਂ ਜਾ ਕੇ ਫਿਰ ਜੇ ਮੇਰਾ ਐਡਮਿਨਿਸਟ੍ਰੇਸ਼ਨ ਆਉਂਦਾ ਅਸੀਂ ਫੈਡਰਲ ਏਡ ਕੈਲੀਫੋਰਨੀਆ ਨੂੰ ਦੇਵਾਂਗੇ। ਤੇ ਇਹ ਕਹਿੰਦੇ ਵੀ ਇਹ ਮੈਂ ਗਵਰਨਰ ਨੂੰ ਦੱਸਣਾ ਚਾਹੁੰਦਾ ਆ ਤੇ ਉਹਨਾਂ ਨੇ ਗਵਰਨਰ ਨੂੰ ਲਾਊਜ਼ੀ ਗਵਰਨਰ ਕਰਕੇ ਵੀ ਕਿਹਾ। ਇਸ ਤੋਂ ਬਿਨਾਂ ਉਹਨਾਂ ਨੇ ਕਮਲਾ ਹੈਰਿਸ ਦੇ ਉੱਤੇ ਵੀ ਥੋੜਾ ਤੰਜ ਕੱਸਿਆ ਵੀ ਕੈਲੀਫੋਰਨੀਆ ਦਾ ਹਾਲ ਦੇਖ ਲਓ ਤੁਹਾਡਾ ਕੀ ਬਣਿਆ ਹੋਇਆ, ਹੋਮਲੈਸਨੈਸ ਨੂੰ ਲੈ ਕੇ, ਕ੍ਰਾਈਮ ਨੂੰ ਲੈ ਕੇ, ਸਮੈਸ਼ ਐਂਡ ਗ੍ਰੈਬ ਨੂੰ ਲੈ ਕੇ, ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਬਾਰਡਰ ਕ੍ਰਾਸ ਕਰਕੇ ਪਹਿਲਾਂ ਸਭ ਤੋਂ ਜ਼ਿਆਦਾ ਜਿਹੜੇ ਕੈਲੀਫੋਰਨੀਆ 'ਚ ਆਏ ਹੈਗੇ ਆ। ਸੋ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਪਲਾਨ ਉਹਨਾਂ ਦੀ ਹੋਊਗੀ ਉਹ ਡੀਸੈਲਿਨਾਈਜ਼ ਕਰੂਗੇ
ਜਿਹੜੇ ਵਾਟਰ ਦੇ ਪਲਾਂਟਸ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੀ ਰਿਪਬਲਿਕਨ ਦੀ ਸਿਚੁਏਸ਼ਨ ਤਾਂ ਇੰਨੀ ਗੁੱਡ ਨਹੀਂ ਹੈ, ਕਿਉਂਕਿ ਬਹੁਤ ਮੈਜੋਰਿਟੀ ਦੇ ਵਿੱਚ ਕੈਲੀਫੋਰਨੀਆ ਦੀ ਜਿਹੜੀ ਸਟੇਟ ਆ ਉਹ ਡੈਮੋਕ੍ਰੇਟ ਬਣ ਚੁੱਕੀ ਹੈਗੀ ਆ। ਪਰ ਉਹਨਾਂ ਨੇ ਇਹ ਕਿਹਾ ਆ ਵੀ ਮੇਰਾ ਸਾਥ ਦਿਓ ਤੇ ਘੱਟੋ ਘੱਟ ਇਸ ਇਸ਼ੂ ਦੇ ਉੱਤੇ, ਪਾਣੀ ਵਾਲੇ ਇਸ਼ੂ ਦੇ ਉੱਤੇ ਮੈਂ ਤੁਹਾਡੇ ਨਾਲ ਕੈਲੀਫੋਰਨੀਆ ਦੇ ਵਿੱਚ ਪੂਰੀ ਤਰ੍ਹਾਂ ਖੜੂੰਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀ ਕੈਲੀਫੋਰਨੀਆ ਸਮੇਤ ਅਮਰੀਕਾ ਦੇ ਸਕੂਲਾਂ ਦੇ ਵਿੱਚ ਵੱਧਦੀਆਂ ਸ਼ੂਟਿੰਗ ਦੀਆਂ ਵਾਰਦਾਤਾਂ ਦੀ, ਤੇ ਇਸੇ ਕਰਕੇ ਹੁਣ ਨੇਸ਼ਨ ਵਾਈਡ ਸੋਸ਼ਲ ਮੀਡੀਆ ਤੇ ਟ੍ਰੈਂਡ ਵੀ ਕਰ ਰਿਹਾ ਕਿ ਸਕੂਲਾਂ ਦੇ ਵਿੱਚ ਜਿਹੜੀ ਹਿੰਸਾ ਵੱਧ ਰਹੀ ਹੈ ਲਗਾਤਾਰ, ਔਰ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ। ਹੁਣ ਜਿਹੜੇ ਨਦਰਨ ਕੈਲੀਫੋਰਨੀਆ ਦੇ ਵਿੱਚ ਕੁਝ ਸਕੂਲ ਡਿਸਟ੍ਰਿਕਟ ਨੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਰਿਸਪੌਂਡ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਕੂਲਾਂ ਨੂੰ ਵੀ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕੀਤਾ ਜਾ ਰਿਹਾ ਕਿ ਉੱਥੇ ਹਿੰਸਾ ਹੋਣੀ ਚਾਹੀਦੀ ਜਾਂ ਉੱਥੇ ਹਿੰਸਕ ਵਾਰਦਾਤਾਂ ਵਾਪਰੀਆਂ ਨੇ। ਸੈਨ ਮਾਈਕੇਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈ ਇੱਕ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੇ 4 ਸਕੂਲ ਨੇ ਜਿੱਥੇ ਜਿਨ੍ਹਾਂ ਨੂੰ ਲਿਸਟ ਕੀਤਾ ਗਿਆ ਸੀ ਸੋਸ਼ਲ ਮੀਡੀਆ ਉੱਤੇ ਇੱਥੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ। ਇਹਨਾਂ ਨੇ ਲੈਟਰ ਭੇਜਿਆ ਕਿ ਜਿਹੜਾ ਪੇਰੈਂਟਸ ਨੂੰ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਅਸੀਂ ਸਿਚੁਏਸ਼ਨ ਨੂੰ ਪੂਰਾ ਮੋਨੀਟਰ ਕਰ ਰਹੇ ਹਾਂ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਲਾ ਇਨਫੋਰਸਮੈਂਟ ਦੇ ਨਾਲ ਅਸੀਂ ਮਿਲ ਕੇ ਇਹਨਾਂ ਜਿੰਨੀਆਂ ਵੀ ਇਹ ਵਾਰਦਾਤਾਂ ਨੇ ਇਹਨਾਂ ਦੇ ਨਾਲ ਸਿੱਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹਲੇ ਤੱਕ ਕੋਈ ਕ੍ਰੈਡੀਬਲ ਜਿਹੜਾ ਐਕਸ਼ਨ ਆ ਉਹ ਕਿਸੇ ਵੀ ਸਟੂਡੈਂਟ ਦੇ ਖਿਲਾਫ ਨਹੀਂ ਲਿਆ ਜਾ ਸਕਦਾ, ਕਿਉਂਕਿ ਇਹ ਹਜੇ ਥ੍ਰੈਟ ਨੇ ਤੇ ਇਹ ਐਕਸ਼ਨ ਦੇ ਵਿੱਚ ਤਬਦੀਲ ਨਹੀਂ ਹੋਏ। ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਟੂਡੈਂਟ ਨੇ ਉਹ ਇਹਨਾਂ ਚੀਜ਼ਾਂ ਦਾ ਸਟ੍ਰੈਸ ਨਾ ਲੈਣ, ਲਾ ਇਨਫੋਰਸਮੈਂਟ ਨੂੰ ਆਲਰੇਡੀ ਇਹਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਜਿਹੜਾ ਦੱਸਿਆ ਗਿਆ ਕਿ ਕੁਝ ਹੋਰ ਸਕੂਲ ਨੇ ਜਿਨ੍ਹਾਂ ਦੇ ਵਿੱਚ ਆਪਾਂ ਨਾਮ ਲੈ ਸਕਦੇ ਹਾਂ, ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਆਫਿਸ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਕਿ ਕੁਝ ਹੋਰ ਸਕੂਲ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉੱਥੇ ਹਿੰਸਕ ਵਾਰਦਾਤਾਂ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਰੋਜ਼ਵੈਲ ਪੁਲਿਸ ਡਿਪਾਰਟਮੈਂਟ ਨੇ ਗੱਲ ਦੱਸੀ ਹੈ ਕਿ 13 ਸਾਲਾ ਇੱਕ ਬੱਚੇ ਨੂੰ, ਨੌਜਵਾਨ ਮੁੰਡੇ ਨੂੰ ਇਸੇ ਕਰਕੇ ਹਿਰਾਸਤ ਦੇ ਵਿੱਚ ਲੈਣਾ ਪਿਆ ਕਿ ਉਹਨਾਂ ਨੇ ਸਿਲਵਰਾਡੋ ਮਿਡਲ ਸਕੂਲ ਦੇ ਮਾਮਲੇ ਦੇ ਵਿੱਚ ਉੱਥੇ ਆਨਲਾਈਨ ਥ੍ਰੈਟ ਦਿੱਤਾ ਸੀਗਾ। ਇਸੇ ਤਰ੍ਹਾਂ ਜਿਹੜੇ ਹੋਰ 2 ਟੀਨ ਆ ਉਹਨਾਂ ਨੂੰ ਬੁੱਕ ਕੀਤਾ ਗਿਆ, ਪਲੇਸਰ ਕਾਉਂਟੀ ਜੁਵੈਨਾਈਲ ਹਾਲ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ, ਤੇ ਇਹਨਾਂ ਦੇ ਵਿੱਚ ਵੀ ਇਹੀ ਜਿਹੜੇ ਚਾਰਜਸ ਨੇ ਲਾਏ ਗਏ ਨੇ, ਟੈਰਰਿਸਟ ਥ੍ਰੈਟ ਦੇਣ ਦੇ ਜਾਂ ਹੋਰ ਮਾਮਲਿਆਂ ਦੇ ਵਿੱਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ। ਸੋ ਹੁਣ ਦੱਸਿਆ ਜਾ ਰਿਹਾ ਕਿ ਨਿਊਮੈਨ ਜਿਹੜਾ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਵੀ ਦੱਸਿਆ ਵੀ ਸਾਡੇ ਇੱਥੇ ਵੀ ਕਾਫੀ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਵਾਪਰੀਆਂ ਨੇ। ਬੁੱਕੀ ਜਿਹੜਾ ਸਕੂਲ ਯੂਨੀਅਨ ਡਿਸਟ੍ਰਿਕਟ ਆ, ਬੁੱਕੀ ਯੂਨੀਅਨ ਸਕੂਲ ਡਿਸਟ੍ਰਿਕਟ, ਇਹਨਾਂ ਨੇ ਵੀ ਲੈਟਰ ਜਿਹੜਾ ਇੱਕ ਪੇਰੈਂਟਸ ਨੂੰ ਲਿਖਿਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ 3 ਸਕੂਲ, ਐਲਡਰਾਡੋ ਕਾਉਂਟੀ ਇਹਨਾਂ ਦੇ ਵਿੱਚ ਇੱਥੇ ਵੀ ਧਮਕੀ ਮਿਲੀ ਸੀ, ਤੇ ਰੋਲਿੰਗ ਹਿਲ ਮਿਡਲ ਸਕੂਲ, ਮਰੀਨਾ ਵਿਲੇਜ ਮਿਡਲ ਸਕੂਲ ਤੇ ਓਕ ਰਿਜ ਹਾਈ ਸਕੂਲ, ਇੱਥੇ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਦੀ ਧਮਕੀ ਜਿਹੜੀ ਹੈ ਦਿੱਤੀ ਗਈ ਹੈ। ਇਹਦੇ ਨਾਲ ਜਿਹੜਾ ਨਿਊਮੈਨ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਬੱਚੇ ਅਰੈਸਟ ਕੀਤੇ ਗਏ ਨੇ ਇਹਨਾਂ ਵਾਰਦਾਤਾਂ ਦੀਆਂ ਧਮਕੀਆਂ ਦੇ ਮਾਮਲੇ ਦੇ ਵਿੱਚ, ਉਹਨਾਂ ਨੂੰ ਹੁਣ ਜੁਵੇਨਾਈਲ ਜਿਹੜੀ ਰੈਜ਼ੀਡੈਂਸ ਆ ਉੱਥੇ ਭੇਜ ਦਿੱਤਾ ਗਿਆ। ਰੌਕਲੈਂਡ ਪੁਲਿਸ ਡਿਪਾਰਟਮੈਂਟ ਨੇ ਇਹ ਵੀ ਰਿਪੋਰਟ ਕੀਤਾ ਸੀਗਾ ਕਿ ਰੌਕਲੈਂਡ ਯੂਨੀਫਾਈਡ ਜਿਹੜਾ ਸਕੂਲ ਡਿਸਟ੍ਰਿਕਟ ਹੈ ਉੱਥੇ ਇੱਕ ਟਿਕਟੌਕ ਵੀਡੀਓ ਪਾਈ ਗਈ ਸੀ ਜਿਹਦਾ ਨਾਮ ਦਿੱਤਾ ਗਿਆ ਸੀਗਾ ਸਪਰਿੰਗ ਵਿਊ ਮਿਡਲ ਸਕੂਲ ਦੇ ਬਾਰੇ ਕਿ ਉਹਨੂੰ ਟਾਰਗੇਟ ਕੀਤਾ ਜਾਣਾ, ਤੇ ਥ੍ਰੈਟ ਜਿਹੜਾ ਉਹ ਕੋਈ ਜ਼ਿਆਦਾ ਕ੍ਰੈਡੀਬਲ ਨਹੀਂ ਸੀਗਾ। ਹੋਰ ਬਥੇਰੇ ਜਿਹੜੇ ਸਕੂਲ ਨੇ, ਮੋਡੈਸਟੋ ਹਾਈ ਸਕੂਲ ਦੇ ਮਾਮਲੇ ਦੇਖ ਲਓ, ਟ੍ਰੇਸੀ ਹਾਈ ਸਕੂਲ ਦੇ ਮਾਮਲੇ ਦੇ ਵਿੱਚ ਬੰਬ ਥ੍ਰੈਟ ਦਿੱਤਾ ਗਿਆ ਸੀ, ਡੈਲ ਔਰੋ ਹਾਈ ਸਕੂਲ ਦੇ ਮਾਮਲੇ ਦੇ ਵਿੱਚ, ਪੈਟਰਸਨ ਹਾਈ ਸਕੂਲ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ, ਨਟੋਮਸ ਯੂਨੀਫਾਈਡ ਸਕੂਲ ਦਾ ਜ਼ਿਕਰ ਕੀਤਾ ਗਿਆ, ਯਾਨੀ ਕਿ ਨਦਰਨ ਕੈਲੀਫੋਰਨੀਆ ਦੇ ਬਹੁਤ ਵੱਡੇ ਹਿੱਸੇ ਦਾ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ। ਔਰ ਇਹਨਾਂ ਦੇ ਵਿੱਚ ਸੈਕਰਾਮੈਂਟੋ ਪੁਲਿਸ ਦਾ ਇਹ ਕਹਿਣਾ ਕਿ ਅਸੀਂ ਸਾਰੇ ਹੀ ਕਾਉਂਟੀ ਸ਼ੈਰਿਫ ਦਾ ਜਿਹੜਾ ਕਹਿਣਾ ਉਹ ਅਸੀਂ ਸਾਰੇ ਹੀ ਸਕੂਲਾਂ ਦੇ ਨਾਲ ਜਿਹੜਾ ਉਹ ਗੱਲਬਾਤ ਕਰ ਰਹੇ ਹਾਂ, ਤੇ ਸੋਸ਼ਲ ਮੀਡੀਆ ਉੱਤੇ ਜੋ ਵੀ ਚੱਲ ਰਿਹਾ ਉਹਦੇ ਉੱਤੇ ਸਾਡੀ ਖਾਸੀ ਨਜ਼ਰ ਹੈ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਇੱਕ ਬੰਦੇ ਨੂੰ 20 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ, ਕਿਉਂਕਿ ਉਸਨੇ ਇੱਕ ਜਿਹੜੇ ਫਲਾਈਟ ਅਟੈਂਡੈਂਟਸ ਆ ਉਹਨਾਂ ਨੂੰ ਅਟੈਕ ਕੀਤਾ ਹੈਗਾ। ਨਾਰਦਰਨ ਕੈਲੀਫੋਰਨੀਆ ਦਾ ਚਾਰਲਸ ਐਂਜਲ ਸਲਵਾ 30 ਸਾਲਾਂ ਦਾ ਆ, ਉਹਨੂੰ ਹੁਣ ਚਾਰਜ ਕੀਤਾ ਗਿਆ ਵੀ ਫਲਾਈਟ ਕਰੂ ਮੈਂਬਰਸ ਦੇ ਨਾਲ ਉਸਨੇ ਇੰਟਰਵਿਊ ਕੀਤਾ, ਉਹਨਾਂ ਨੂੰ ਡਰਾਇਆ ਧਮਕਾਇਆ, ਉਹਨਾਂ ਦੇ ਲੱਤਾਂ ਮਾਰੀਆਂ, ਮੁੱਕੇ ਮਾਰੇ। ਇਹ ਫਲਾਈਟ ਜਿਹੜੀ ਆ ਔਰੇਂਜ ਕਾਉਂਟੀ ਤੋਂ ਸੈਨ ਫਰਾਂਸਿਸਕੋ ਨੂੰ ਆ ਰਹੀ ਸੀ। ਜਦੋਂ ਇਦਾਂ ਦੀ ਸਿਚੁਏਸ਼ਨ ਬਣੀ ਤੇ ਫਲਾਈਟ ਨੂੰ ਡਾਇਵਰਟ ਕਰਕੇ ਇਨਲੈਂਡ ਐਮਪਾਇਰ ਵੱਲ ਤੇ ਉੱਥੇ ਤਾਰ ਦਿੱਤਾ ਗਿਆ। ਸੈਲਵਾ ਜਿਹੜਾ ਸੀ ਉਹ ਫਰੰਟੀਅਰ 에ਅਰਲਾਈਨ ਦੀ ਫਲਾਈਟ ਦੇ ਉੱਤੇ ਸੀ, ਜੌਨ ਵੇਨ 에ਅਰਪੋਰਟ ਜੋ ਸੈਂਟਾ ਇਹਨਾਂ ਦੇ ਵਿੱਚ ਆ, ਉੱਥੋਂ ਸਿੱਧੀ ਫਲਾਈਟ ਜਿਹੜੀ ਸੈਨ ਫਰਾਂਸਿਸਕੋ ਨੂੰ ਆਉਂਦੀ ਹੈਗੀ ਆ। ਉਹਦੇ ਉੱਤੇ ਹੁਣ ਜਿਹੜਾ ਆ ਬਾਰ-ਬਾਰ ਜੋ ਫਲਾਈਟ ਅਟੈਂਡੈਂਟ ਸੀਗੀਆਂ ਉਹਨਾਂ ਨੂੰ ਗਾਲਾਂ ਕੱਢੀਆਂ, ਉਹਨਾਂ ਨੂੰ ਮਾਰਿਆ, ਤੇ ਇਹ ਵੀ ਕਿਹਾ ਵੀ ਜਿਹੜਾ ਜਹਾਜ਼ ਆ ਇਹ ਡਿੱਗ ਪੈਣਾ ਹੈਗਾ ਆ। ਇੱਕ ਫੈਲੋ ਪੈਸੇਂਜਰ ਨੂੰ ਜਿਹੜਾ ਉਹਨੂੰ ਵੀ ਥੱਲੇ ਸਿੱਟਿਆ,
ਜਦੋਂ ਉਹ ਭੱਜਿਆ ਜਿਸ ਟਾਈਮ ਦੇ ਉੱਤੇ ਉਹ ਫਲਾਈਟ ਅਟੈਂਡੈਂਟ ਨੂੰ ਅਟੈਕ ਕਰ ਰਿਹਾ ਸੀ ਤੇ ਇੱਕ ਫਲਾਈਟ ਅਟੈਂਡੈਂਟ ਨੂੰ ਉਸਨੇ ਚੋਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਦੂਜੀ ਨੂੰ ਉਸਨੇ ਪੁਸ਼ ਵੀ ਕੀਤਾ ਤੇ ਇਸ ਸਾਰੇ ਕਾਸੇ ਕਰਕੇ ਫਿਰ ਫਲਾਈਟ ਨੂੰ ਡਿਵਰਟ ਕਰ ਦਿੱਤਾ ਗਿਆ ਤੇ ਫਲਾਈਟ ਜਿਹੜੀ ਆ ਉਹ ਉਤਾਰ ਲਈ ਗਈ ਤੇ ਹੁਣ ਯੂਐਸ ਬਾਅਦ ਦੇ ਵਿੱਚ ਉਸ ਨੂੰ ਅਰੈਸਟ ਕਰ ਲਿਆ ਜਦੋਂ ਫਲਾਈਟ ਚੋਂ ਬੰਦੇ ਨਿਕਲਦੇ ਆ ਤੇ ਹੁਣ ਉਸ ਦਾ ਯੂਐਸ ਡਿਸਟ੍ਰਿਕਟ ਕੋਰਟ ਰਿਵਰਸਾਈਡ ਉੱਥੇ ਉਹਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ ਆ। ਜੇ ਉਹ ਕਨਵਿਕਟ ਹੋ ਜਾਂਦਾ ਤੇ 20 ਸਾਲਾਂ ਦੀ ਜਿਹੜੀ ਸਜ਼ਾ ਆ ਮਿਲੂਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਵੱਧਦੀ ਮਹਿੰਗਾਈ ਦੇ ਬਾਰੇ। ਇੱਕ ਖਬਰ ਦੇ ਮੁਤਾਬਕ ਜਿਹੜੀ ਕਿ ਹੁਣੇ ਇੱਕ ਵੈਬਸਾਈਟ ਨੇ ਛਾਇਆ ਕੀਤੀ ਹੈ, ਉਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਤੇ ਗੈਸ ਦੀਆਂ ਕੀਮਤਾਂ ਉਹਦੇ ਵਿੱਚ ਆਉਣ ਦੇ ਦਿਨਾਂ ਦੇ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਹਾਲਾਂਕਿ ਨੇਸ਼ਨ ਵਾਈਡ ਇਹ ਜਿਹੜੀਆਂ ਕੀਮਤਾਂ ਨੇ ਜਾਂ ਘੱਟ ਮੰਗ ਕਰਕੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਆਪਾਂ ਦੇਖ ਰਹੇ ਹਾਂ, ਪਰ ਬਾਵਜੂਦ ਇਸ ਦੇ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਦੇਖਿਆ ਜਾ ਰਿਹਾ, ਇਹ ਜਿਹੜੀ ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ, ਉਹਨਾਂ ਨੇ ਇਹ ਗੱਲ ਦਾ ਦਾਅਵਾ ਕੀਤਾ ਕਿ ਕੈਲੀਫੋਰਨੀਆ ਦੇ ਵਿੱਚ 1 ਗੈਲਨ ਦੀ ਜਿਹੜੀ ਕੀਮਤ ਆ ਉਹ ਤਕਰੀਬਨ $4.76 ਹੈ ਤੇ ਪਿਛਲੇ ਹਫ਼ਤੇ ਨਾਲੋਂ ਇਹ 10 ਸੈਂਟ ਵੱਧ ਹੈ ਤੇ ਜਦ ਕਿ ਜੇਕਰ ਆਪਾਂ ਨੇਸ਼ਨ ਵਾਈਡ ਜਿਹੜੀ ਐਵਰੇਜ ਕੱਢੀਏ ਤਾਂ ਇਹ ਤਕਰੀਬਨ ਬਣਦੀ ਹੈ $3.24। $3.24 ਤੇ ਤੁਸੀਂ ਹਿਸਾਬ ਲਾ ਲਓ ਕਿ $4.76 ਆ ਤੇ $1 ਤੇ ਉੱਤੇ ਕੁਝ ਸੈਂਟ ਦਾ ਫਰਕ ਹੈ ਨੇਸ਼ਨ ਵਾਈਡ ਜਿਹੜੀ ਐਵਰੇਜ ਆ ਉਹਦੇ ਨਾਲੋਂ। ਦੱਸਿਆ ਜਾ ਰਿਹਾ ਕਿ ਕੈਲੀਫੋਰਨੀਆ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਨਦਰਨ ਕੈਲੀਫੋਰਨੀਆ ਖਾਸ ਕਰਕੇ ਜਿਹੜੇ ਜੌਨ ਟ੍ਰੇਨਰ ਨੇ ਜਿਹੜੇ ਇਹਦੇ ਨਾਲ ਕੰਮ ਕਰਦੇ ਨੇ, ਉਹ ਕਹਿੰਦੇ ਕਿ ਇੱਥੇ ਹੁਣ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ। ਉਹ ਇਸ ਪਿੱਛੇ ਰੀਜ਼ਨ ਦੇ ਰਹੇ ਨੇ ਜਾਂ ਕਾਰਨ ਦੱਸ ਰਹੇ ਨੇ ਕਿ ਰਿਫਾਈਨਰੀਜ਼ ਜਿਹੜੀਆਂ ਨੇ ਵੈਸਟ ਕੋਸਟ ਦੇ ਉੱਤੇ ਉਹ ਜਿਹੜੀਆਂ ਨੇ ਉਹਨਾਂ ਦੀ ਰੂਟੀਨ ਇੱਕ ਮੇਨਟੇਨੈਂਸ ਆ ਤੇ ਇਸੇ ਕਰਕੇ ਉੱਥੋਂ ਜਿਹੜੀ ਗੈਸ ਆ ਉਹ ਘੱਟ ਅਵੇਲੇਬਲ ਹੋ ਸਕਦੀ ਹੈ ਤੇ ਇਹ ਵਾਧਾ ਜਿਹੜਾ ਦੇਖਣ ਨੂੰ ਮਿਲ ਸਕਦਾ। ਸੋ ਹੁਣ ਕੈਲੀਫੋਰਨੀਆ ਜਿਹੜਾ ਉਹ ਲਗਾਤਾਰ ਜਿਹੜਾ ਤੇਲ ਆ ਕੈਲੀਫੋਰਨੀਆ ਦੇ ਵਿੱਚ ਜਿੰਨਾ ਵੀ ਯੂਜ਼ ਹੁੰਦਾ ਗੈਸ ਆ ਉਹ ਆਇਲ ਰਿਫਾਈਨਰੀ ਜਿਹੜੀਆਂ ਵੈਸਟ ਕੋਸਟ ਦੇ ਵਿੱਚ ਨੇ ਉੱਥੋਂ ਆਉਂਦਾ। ਸੋ ਉੱਥੇ ਜਦੋਂ ਮੇਨਟੇਨੈਂਸ ਚੱਲੂਗੀ ਤਾਂ ਮੰਨਣਾ ਇਹ ਹੈ ਜੌਨ ਟ੍ਰੇਨਰ ਦਾ ਕਿ ਇਹ ਕੀਮਤਾਂ ਦੇ ਵਿੱਚ ਹੋਰ ਇਜ਼ਾਫਾ ਜਿਹੜਾ ਉਹ ਹੋ ਸਕਦਾ ਹੈ। ਪਹਿਲੇ ਹੀ ਮਹਿੰਗਾਈ, ਬੇਰੁਜ਼ਗਾਰੀ ਤੇ ਹੋਰ ਚੀਜ਼ਾਂ ਦੀ ਮਾਰ ਚੱਲ ਰਹੇ ਕੈਲੀਫੋਰਨੀਆ ਦੇ ਨਿਵਾਸੀਆਂ ਨੂੰ ਇਹ ਇੱਕ ਹੋਰ ਝਟਕੇ ਵਾਂਗ ਲੱਗਣ ਜਾ ਰਿਹਾ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਕ੍ਰੈਡਿਟ ਕਾਰਡਾਂ ਦਾ ਕਰਜ਼ਾ ਆ ਉਹ ਕਹਿੰਦੇ ਵੀ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ। ਉਦਾਂ ਤਾਂ ਵੈਸੇ ਓਵਰ ਯੂਐਸਏ ਦੇ ਵਿੱਚ ਲੋਕ ਕ੍ਰੈਡਿਟ ਕਾਰਡਾਂ ਨੂੰ ਧੜਾ-ਧੜ ਯੂਜ਼ ਕਰ ਰਹੇ ਆ ਤੇ ਕਰਜ਼ਾ ਬਹੁਤ ਵੱਧ ਰਿਹਾ। ਕੈਲੀਫੋਰਨੀਆ ਦੇ ਵਿੱਚ ਐਵਰੇਜ ਕਹਿੰਦੇ ਘਰ ਦਾ ਕ੍ਰੈਡਿਟ ਕਾਰਡ ਦੇ ਉੱਤੇ ਕਰਜ਼ਾ $13,416 ਆ ਐਵਰੇਜ। ਕਈ ਕਹੋਗੇ ਨਹੀਂ ਸਾਡਾ ਤਾਂ ਹੈ ਨਹੀਂ, ਪਰ ਫਿਰ ਗੁਆਂਢੀਆਂ ਦੇ ਜ਼ਿਆਦਾ ਹੋਊਗਾ। ਸੋ ਵਾਲਟ ਹੱਬ ਦੇ ਮੁਤਾਬਕ ਐਵਰੇਜ ਹਾਊਸ ਹੋਲਡ ਇਹ ਬਹੁਤ ਵੱਡਾ ਨੰਬਰ ਆ। 14,000 ਦਾ ਕਰਜ਼ਾ, ਉਹ ਵੀ ਉਸ ਟਾਈਮ ਤੇ ਜਿਸ ਟਾਈਮ ਦੇ ਉੱਤੇ ਕ੍ਰੈਡਿਟ ਕਾਰਡਾਂ ਦਾ ਇੰਟਰਸਟ 22% ਦੇ ਕਰੀਬ ਹੋਵੇ। ਸੋ ਬਹੁਤ ਸਾਰੇ ਲੋਕ ਜਿਹੜੇ ਜੇਬ 'ਚ ਕ੍ਰੈਡਿਟ ਕਾਰਡ ਹੁੰਦਾ ਝੱਟ ਘਸਾ ਦਿੰਦੇ ਆ ਵੀ ਬਾਅਦ 'ਚ ਬਿੱਲ ਆਉਣਾ, ਪਰ ਉਹ ਬੜਾ ਔਖਾ ਹੁੰਦਾ ਜਦੋਂ ਤੁਹਾਡਾ 22% ਇੰਟਰਸਟ ਆ ਤੇ ਕਈਆਂ ਨੂੰ ਸਾਲਾਂ ਬੱਧੀ ਲੱਗ ਜਾਂਦੇ ਹੈਗੇ ਆ ਉਹ ਤੁਹਾਡੀ ਪੇਮੈਂਟ ਖਤਮ ਕਰਦਿਆਂ ਨੂੰ। ਜੀ। ਸੋ ਹੁਣ ਕਹਿੰਦੇ ਵੀ ਪ੍ਰੋਫੈਸਰ ਰਿਕਾਟੋ ਕਰਕੇ ਆ, ਉਹਨਾਂ ਨੇ ਇਹ ਕਿਹਾ ਵੀ ਰਿਸਰਚ ਹੋਈ ਆ, ਰਿਸਰਚ ਦੇ ਮੁਤਾਬਕ ਜੇ ਲੋਕ ਕੈਸ਼ ਯੂਜ਼ ਕਰਦੇ ਤਾਂ ਉਹ ਘੱਟ ਯੂਜ਼ ਕਰਦੇ ਆ ਤੇ ਜੇ ਤੁਸੀਂ ਕਹਿੰਦੇ ਵੀ ਕਾਰਡ ਨੂੰ ਘਸਾਨੇ ਆ ਤੇ ਫੇਰ ਜ਼ਿਆਦਾ ਜਿਹੜਾ ਜੀ। ਸੋ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕੁਝ ਅਹਿਮ ਇਸ਼ੂਜ਼ ਨੂੰ ਲੈ ਕੇ, ਕੁਝ ਖਾਸ ਇਸ਼ੂਜ਼ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਆਪਣੇ ਨਾਲ ਜੁੜੇ ਹੋਏ ਸੀਗੇ ਹਰਜੋਤ ਸਿੰਘ ਖਾਲਸਾ ਜੀ, ਉਹਨਾਂ ਦੇ ਨਾਲ ਆਪਾਂ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵੱਧਦੇ ਹਾਂ ਆਪਾਂ। ਫ੍ਰੈਜ਼ਨੋ ਤੋਂ ਇਹ ਖਬਰ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਇੱਕ ਜਿਹੜਾ ਹਾਦਸਾ ਵਾਪਰਿਆ ਜਿਹਦੇ ਵਿੱਚ 3 ਜਣਿਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਕਾਰ ਐਕਸੀਡੈਂਟ ਹੋਇਆ, 3 ਜਣਿਆਂ ਦੀ ਇਹਦੇ ਵਿੱਚ ਮੌਤ ਹੋਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਦੱਸਣ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ ਜਿਹੜਾ ਡਰਾਈਵਰ ਆ ਉਹ ਈਸਟ ਨੂੰ ਜਾ ਰਿਹਾ ਸੀ ਤੇ ਉਦੋਂ ਜਿਹੜਾ ਇਹਦੀ ਕਾਰ ਆ ਜਿਹੜੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਾਮ ਟਰੀ ਤੇ ਇਸ ਕਾਰ ਨੂੰ ਅੱਗ ਲੱਗ ਗਈ ਸੀ, ਜਿਸ ਕਰਕੇ 3 ਜਣਿਆਂ ਦੀ ਇਸ ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਉਹ ਕਾਰ ਦੇ ਵਿੱਚ ਹੀ ਇਹਨਾਂ ਤੋਂ ਬਾਹਰ ਨਹੀਂ ਨਿਕਲਿਆ ਗਿਆ, ਇੰਨੀ ਭਿਆਨਕ ਅੱਗ ਲੱਗੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਡੈਡ ਜਿਹੜਾ ਡਿਕਲੇਅਰ ਕਰ ਦਿੱਤਾ ਗਿਆ ਸੀ ਮੌਕੇ ਤੇ ਹੀ। ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਅਲਕੋਹਲ ਇੱਕ ਫੈਕਟਰ ਜਿਹੜਾ ਉਹ ਹੋ ਸਕਦਾ ਇਸ ਮਾਮਲੇ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ। ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਹਾਦਸਾ ਸੀ ਇਹ ਤੋਂ ਸ਼ਾਇਦ ਬਚਾਅ ਹੋ ਸਕਦਾ ਸੀਗਾ, ਪਰ ਜਿਹੜੇ ਮਾਈਕ ਸੈਲਸ ਨੇ ਉਹਨਾਂ ਦੱਸਦੇ ਨੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਵਿੱਚ
ਕੀ ਕੰਮ ਕਰਦੇ ਨੇ, ਤੇ ਉਹਨਾਂ ਨੇ ਕਿਹਾ ਸੀਗਾ ਕਿ ਸ਼ਾਇਦ ਬਚਾਅ ਹੋ ਸਕਦਾ ਸੀ, ਪਰ ਅਲਕੋਹਲ ਇੱਕ ਬਹੁਤ ਵੱਡਾ ਫੈਕਟਰ ਹੈ ਇਸ ਮਾਮਲੇ ਦੇ ਵਿੱਚ। ਉਹ ਇਹ ਵੀ ਦੱਸਦੇ ਨੇ ਕਿ ਕਿੰਨੇ ਲੋਕ ਨੇ ਜਿਹੜੇ ਇਹਨਾਂ ਕਾਰਾਂ ਦੇ ਵਿੱਚ ਅੱਗ ਲੱਗਦੀ ਹੈ ਇਸ ਤਰੀਕੇ ਦੇ ਨਾਲ, ਤੇ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਉਹਨਾਂ ਦੀ। ਤਾਂ ਜਿਹੜੇ ਇਹ ਫੇਥ ਕੋਰੇਟੋਫ ਨੇ, ਜਿਹੜੇ ਕਿ ਜਿਨ੍ਹਾਂ ਦੀ ਇੱਕ ਭੈਣ ਕਹਿ ਲਓ, ਸਿਸਟਰ ਕਹਿ ਲਓ, ਇਸ ਮਾਮਲੇ ਦੇ ਵਿੱਚ ਕਿਲਡ ਹੋਈ ਆ। ਤਾਂ ਉਹ ਕਹਿੰਦੇ ਕਿ ਹੁਣ ਸਾਡੇ ਕੋਲ ਸਿਰਫ ਯਾਦਾਂ ਬਚੀਆਂ ਨੇ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਉਹਦੇ ਵੱਲ ਨੂੰ ਹੀ ਆ ਰਹੇ ਸੀ, ਉਹਨੇ ਘਰ ਨੂੰ ਹੀ ਆ ਰਹੇ ਸੀ, ਤੇ ਪਰ ਰਾਸਤੇ ਦੇ ਵਿੱਚ ਉਹਨਾਂ ਦੀ ਜਿਹੜੀ ਕਾਰ ਆ ਉਹ ਹਾਦਸਾਗ੍ਰਸਤ ਹੋ ਗਈ। ਸੋ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਮਤਲਬ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀਗੀ, ਤੇ ਉਸ ਤੋਂ ਬਾਅਦ ਜਿਹੜਾ ਉੱਥੇ ਮਲਬਾ ਖਿਲ ਰਿਹਾ ਉਹ ਕਾਰ ਦਾ ਸਾਫ਼ ਕੀਤਾ ਜਾ ਰਿਹਾ। ਅਗਲੀ ਜਿਹੜੀ ਖਬਰ ਆ ਉਹ ਵੀ ਫਰੈਜ਼ਨੋ ਤੋਂ ਆ ਰਹੀ ਹੈ। ਫਰੈਜ਼ਨੋ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ, ਤੇ ਉਸ ਤੋਂ ਬਾਅਦ ਇੱਕ ਜਾਣੇ ਨੂੰ ਜਿਹੜਾ ਹਸਪੀਟਲਾਈਜ਼ ਕਰਵਾਉਣਾ ਪਿਆ। ਨਾਰਥ ਵੈਸਟ ਫਰੈਜ਼ਨੋ ਦੇ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਇਹ ਜਿਹੜੀ ਵਾਰਦਾਤ ਵਾਪਰੀ ਹੈ। ਦੱਸਿਆ ਜਾ ਰਿਹਾ ਕਿ ਫੇਅਰਮਾਊਂਟ ਤੇ ਹਾਲਟ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਇੱਕ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ, ਤੇ ਜਦੋਂ ਨੂੰ ਉੱਥੇ ਆਫੀਸਰ ਪਹੁੰਚਦੇ ਆ ਤਾਂ ਇੱਕ ਬੰਦਾ ਜਿਹੜਾ ਉਹ ਜ਼ਖਮੀ ਹਾਲਤ ਦੇ ਵਿੱਚ ਆਫੀਸਰਸ ਨੂੰ ਮਿਲਦਾ, ਤੇ ਉਸ ਤੋਂ ਬਾਅਦ ਇਹਨੂੰ ਜਿਹੜਾ ਹਸਪੀਟਲ ਪਹੁੰਚਾਇਆ ਜਾਂਦਾ। ਇਹ ਗੋਲੀ ਕਿਉਂ ਚੱਲੀ ਆ, ਕੀ ਇਹਦਾ ਕਾਰਨ ਪਿੱਛੇ ਇਹਦੇ ਪਿੱਛੇ ਕੋਈ ਉਹਦੀ ਰੰਜਿਸ਼ ਸੀ ਜਾਂ ਕੋਈ ਦੁਸ਼ਮਣੀ ਸੀ, ਜਾਂ ਦੋਵਾਂ ਜੀਆਂ ਦਾ ਕੋਈ ਆਪਸੀ ਝਗੜਾ ਸੀਗਾ, ਇਹਦੇ ਬਾਰੇ ਪੁਲਿਸ ਨੇ ਹਜੇ ਕੁਛ ਨਹੀਂ ਦੱਸਿਆ। ਹਾਂ, ਇਹਨਾਂ ਜ਼ਰੂਰ ਦੱਸਿਆ ਗਿਆ ਕਿ ਜਿਹੜਾ ਇਹ ਵਿਕਟਮ ਹੈ, ਜਿਹਦੇ ਤੇ ਗੋਲੀ ਚੱਲੀ ਹੈ, ਉਹਦੀ ਹਸਪਤਾਲ ਦੇ ਵਿੱਚ ਜਿਹੜੀ ਹਾਲਤ ਆ ਉਹ ਸਟੇਬਲ ਕੰਡੀਸ਼ਨ ਦੇ ਵਿੱਚ ਹੈ। ਉਹਨੂੰ ਕੋਈ ਜਾਨੀ ਨੁਕਸਾਨ ਹਾਲੇ ਤੱਕ ਨਹੀਂ ਜਿਹੜਾ ਉਹ ਕਿਹਾ ਜਾ ਸਕਦਾ। ਸੋ ਹੁਣ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੇ ਜਾਂਦੇ ਜਾਂਦੇ ਤੁਹਾਨੂੰ ਜੇਕਰ ਕਰੰਸੀ ਬਾਰੇ ਆਪਾਂ ਗੱਲ ਕਰਦੇ ਚੱਲੀਏ ਤਾਂ ਅੱਜ ਇੱਕ US$ ਦੀ ਜਿਹੜੀ ਕੀਮਤ ਰਹੀ ਹੈ ਉਹ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ ਰਹੀ ਹੈ, ਤੇ $1 ਦੀ ਕੀਮਤ ਇੰਡੀਆ ਦੇ $83.88 ਦੇ ਬਰਾਬਰ, ਤੇ ਪਾਕਿਸਤਾਨ ਦੇ $278.62 ਦੇ ਬਰਾਬਰ $1 ਦੀ ਕੀਮਤ ਰਹੀ ਹੈ। ਇੱਥੇ ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।